ਦੀ ਪੋਜੀਸ਼ਨ ਕਿੱਥੇ ਖਲੋਤੀ ਹੈ ਐਨ 101 ਦੇ ਵਿੱਚ। ਮੀਆਂ ਇਰਫਾਨ ਮਨਾਨ ਯੰਗ ਮੁੰਡਾ ਇਲੈਕਸ਼ਨ ਲੜਦਾ ਪਿਆ ਵਾ ਪਾਕਿਸਤਾਨ ਮੁਸਲਿਮ ਲੀਗ ਨੂਨ ਵੱਲੋਂ। ਨਾ ਆਤਫ ਹੈਗੇ ਜੀ ਆਜ਼ਾਦ ਉਮੀਦਵਾਰ, ਲੇਕਿਨ ਉਹਨਾਂ ਨੂੰ ਹਮਾਇਤ ਹਾਸਲ ਆ ਪਾਕਿਸਤਾਨ ਤਹਿਰੀਕ ਇਨਸਾਫ ਦੀ। ਧੜਾ 2 ਧੜੇ 3 ਧੜੇ ਪਤਾ ਨਹੀਂ ਕਿੰਨੇ ਧੜਿਆਂ ਦੇ ਵਿੱਚ ਤਕਸੀਮ ਹੋ ਗਏ। ਸਿਰਫ ਇਸ ਵਜ੍ਹਾ ਦੇ ਉੱਤੋਂ ਟਿਕਟ ਦੇ ਦਿੱਤਾ ਗਿਆ, ਇੱਕ ਕਮਜ਼ੋਰ ਕੈਂਡੀਡੇਟ ਦੀ ਹਮਾਇਤ ਕਰ ਦਿੱਤੀ ਗਈ। ਹਮਾਦ ਅਜ਼ਹਰ ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦਾ ਰਹਿਨੁਮਾ ਵਾ, ਇਹ ਰਾਣਾ ਆਤਫ ਸਾਹਿਬ ਉਹਦੇ ਕਲਾਸ ਫੈਲੋ ਨੇ। ਸਾਡੇ ਫੈਸਲਾਬਾਦ ਦੀ ਪਹਿਚਾਣ ਨੇ ਸਾਈ ਖਾਨਦਾਨ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ। ਤਹਿਰੀਕ ਇਨਸਾਫ ਇੱਥੋਂ ਹੀ ਦੋ ਹਿੱਸਿਆਂ 'ਚ ਵੰਡ ਗਈ। ਰਾਣੇ ਅਲੀ ਅਬਾਸ ਔਰ ਨਦੀਮ ਸਾਦਕ ਡੋਗਰ ਦੇ ਵਿੱਚ ਫਸਵਾਂ ਮੁਕਾਬਲਾ ਹੋਏਗਾ ਜਿਹਨੂੰ ਕਹਿੰਦੇ ਆ। ਲਤੀਫ ਨਜ਼ਰ ਜਿਹੜਾ ਵਾ, ਕਿਉਂਕਿ ਉਹ ਇੱਕ ਅਵਾਮੀ ਆਦਮੀ ਆ, ਗਲੀਆਂ ਮਹੱਲਿਆਂ 'ਚ ਫਿਰਨ ਵਾਲਾ ਆਦਮੀ ਆ, ਮੋਟਰਸਾਈਕਲ ਤੇ ਜਾ ਕੇ ਦਹੀਂ ਵੀ ਫੜ ਲਿਆਂਦਾ ਵਾ, ਮੋਟਰਸਾਈਕਲ ਤੇ 2 ਰੋਟੀਆਂ ਵੀ ਲੈਣ ਚੱਲ ਜਾਂਦਾ ਵਾ। ਉਹਦੀ ਮਕਬੂਲੀਅਤ ਇਸ ਟਾਈਮ ਜਿਹੜੀ ਆ ਪੀਪੀ 114 ਦੇ ਵਿੱਚ ਜ਼ਿਆਦਾ ਨਜ਼ਰ ਆਉਂਦੀ ਆ। ਸਾਰੇ ਚੇਅਰਮੈਨ, ਸਾਰੇ ਧੜੇ, ਸਾਰੀ ਅਕਲੀਤੀ ਬਰਾਦਰੀ ਮੀਆਂ ਇਰਫਾਨ ਦੇ ਨਾਲ ਚੜ ਗਈ। अस्सलाम वालेकुम जी। अच्छा, ਅੱਜ ਵਾਹਵਾ ਦਿਨਾਂ ਬਾਅਦ ਹਾਜ਼ਰ ਹੋਏ ਆ ਐਨਏ 101 ਲੈ ਕੇ। ਤੇ ਇਲੈਕਸ਼ਨ ਦਾ ਦੌਰਾ ਸੀ ਤੇ ਉਹਦੇ ਵਿੱਚ ਸਾਡੇ ਵੀ ਪ੍ਰੈਸ ਕਲੱਬ ਦੇ ਇਲੈਕਸ਼ਨ ਲੰਘ ਗਏ ਤੇ ਅਸੀਂ ਆਪ ਇਲੈਕਸ਼ਨ ਲੜਦੇ ਪਏ ਸੀ। ਉਹਦੀ ਵਜ੍ਹਾ ਤੋਂ ਵਾਹਵਾ ਦਿਨਾਂ ਬਾਅਦ ਅਸੀਂ ਵਲੌਗ ਲੈ ਕੇ ਹਾਜ਼ਰ ਹੋਏ ਆ ਤੇ ਗੱਲ ਕਰਾਂਗੇ ਕਿ ਕਿਹਦੀ ਪੋਜੀਸ਼ਨ ਕਿੱਥੇ ਖਲੋਤੀ ਹੈ ਐਨਏ 101 ਦੇ ਵਿੱਚ। ਮੀਆਂ ਇਰਫਾਨ ਮਨਾਨ ਯੰਗ ਮੁੰਡਾ ਇਲੈਕਸ਼ਨ ਲੜਦਾ ਪਿਆ ਵਾ ਪਾਕਿਸਤਾਨ ਮੁਸਲਿਮ ਲੀਗ ਨੂਨ ਵੱਲੋਂ। ਤੇ ਰਾਣਾ ਆਤਫ ਹੈਗੇ ਜੀ ਆਜ਼ਾਦ ਉਮੀਦਵਾਰ, ਲੇਕਿਨ ਉਹਨਾਂ ਨੂੰ ਹਮਾਇਤ ਹਾਸਲ ਆ ਪਾਕਿਸਤਾਨ ਤਹਿਰੀਕ ਇਨਸਾਫ ਦੀ। ਇਹ ਐਨਏ 101 ਉਹ ਹਲਕਾ ਵਾ ਜਿਹਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਾਰਕੁਨਾਂ ਦੀ ਸਭ ਤੋਂ ਜ਼ਿਆਦਾ ਤਾਦਾਦ ਮੌਜੂਦ ਆ। ਲੇਕਿਨ ਇੱਕ ਧੜਾ 2 ਧੜੇ 3 ਧੜੇ ਪਤਾ ਨਹੀਂ ਕਿੰਨੇ ਧੜਿਆਂ ਦੇ ਵਿੱਚ ਤਕਸੀਮ ਹੋ ਗਏ। ਸਿਰਫ ਇਸ ਵਜ੍ਹਾ ਦੇ ਉੱਤੋਂ ਕਿ ਇੱਕ ਕਮਜ਼ੋਰ ਕੈਂਡੀਡੇਟ ਨੂੰ ਟਿਕਟ ਦੇ ਦਿੱਤਾ ਗਿਆ, ਇੱਕ ਕਮਜ਼ੋਰ ਕੈਂਡੀਡੇਟ ਦੀ ਹਮਾਇਤ ਕਰ ਦਿੱਤੀ ਗਈ। ਰਾਣਾ ਆਤਫ ਸਾਹਿਬ ਦੇ ਬਾਰੇ 'ਚ ਕਿਹਾ ਜਾਂਦਾ ਵਾ ਕਿ ਹਮਾਦ ਅਜ਼ਹਰ ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦਾ ਰਹਿਨੁਮਾ ਵਾ, ਜਿਹਦੀ ਮਸ਼ਾਵਰਤ ਦੇ ਨਾਲ ਪੰਜਾਬ ਦੀਆਂ ਟਿਕਟਾਂ ਦਿੱਤੀਆਂ ਗਈਆਂ, ਇਹ ਰਾਣਾ ਆਤਫ ਸਾਹਿਬ ਉਹਦੇ ਕਲਾਸ ਫੈਲੋ ਨੇ। ਇਸ ਵਜ੍ਹਾ ਦੇ ਉੱਤੋਂ ਇਹਨਾਂ ਨੂੰ ਟਿਕਟ ਦੇ ਦਿੱਤਾ ਗਿਆ। ਟਿਕਟ ਵੀ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਇਹ ਤੋਂ ਪਹਿਲੇ ਟਿਕਟ ਜਿਹੜਾ ਵਾ ਨਦੀਮ ਆਫਤਾਬ ਸਿੰਧੂ ਸਾਹਿਬ ਨੂੰ ਦਿੱਤਾ ਗਿਆ। 4 ਦਿਨ ਟਿਕਟ ਉਹਨਾਂ ਕੋਲ ਰਿਹਾ, ਉਹ ਆਪਣਾ ਪੈਨਲ ਜੋੜ ਤੋੜ ਕਰਦੇ ਰਹੇ। ਉਸ ਤੋਂ ਬਾਅਦ ਟਿਕਟ ਇਹਨਾਂ ਨੂੰ ਦੇ ਦਿੱਤਾ ਗਿਆ। ਲੇਕਿਨ ਪੀਟੀਆਈ ਦੇ ਲੋਕ ਜਿਹੜੇ ਨੇ, ਹਲਕੇ ਦੇ ਲੋਕ ਜਿਹੜੇ ਨੇ, ਉਹਨਾਂ ਦਾ ਕਹਿਣਾ ਇਹ ਆ ਕਿ ਇਹ ਇੱਕ ਕਮਜ਼ੋਰ ਕੈਂਡੀਡੇਟ ਆ। ਇਹਦੇ ਮੁਕਾਬਲੇ ਦੇ ਵਿੱਚ ਇਰਫਾਨ ਮਨਾਨ ਜਿਹੜਾ ਵਾ ਉਹ ਬਹੁਤ ਮਜ਼ਬੂਤ ਕੈਂਡੀਡੇਟ ਆ। ਉਹਦੀ ਤੁਹਾਨੂੰ ਮੈਂ ਵਜ੍ਹਾ ਦੱਸਦਾ ਵਾਂ। ਇਸ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਕੈਂਡੀਡੇਟ ਮੀਆਂ ਅਬਦੁਲ ਮਨਾਨ ਦੀ ਬਰਾਦਰੀ ਬੈਠੀ ਹੋਈ ਆ, ਅਰਾਈ ਬਰਾਦਰੀ। ਦੂਸਰੇ ਨੰਬਰ 'ਤੇ ਇੱਥੇ ਗੁੱਜਰ ਬਰਾਦਰੀ ਬੈਠੀ ਹੋਈ ਆ, ਜਿਹਦਾ ਇੱਕ ਚਿਹਰਾ ਜਿਹੜਾ ਵਾ ਉਹ ਸ਼ਫੀਕ ਗੁੱਜਰ ਦੀ ਸ਼ਕਲ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਮੀਆਂ ਇਰਫਾਨ ਦੇ ਨਾਲ। ਉਹਨਾਂ ਦਾ ਵੀ ਕਾਫੀ ਵੋਟ ਬੈਂਕ ਆ। ਦੂਸਰਾ ਜਿਹੜੇ ਐਮਪੀਏ ਸ਼ੇਖ ਅਜਾਜ਼ ਸਾਹਿਬ ਇੱਥੇ ਰਹੇ ਨੇ ਸਾਬਕ, ਉਹਨਾਂ ਦਾ ਵੀ ਕਾਫੀ ਅਸਰ ਰਸੂਖ ਸੀਗਾ। ਉਹਨਾਂ ਨੇ ਵੀ ਖੁੱਲ੍ਹ ਖਿਲਾ ਕੇ ਮੀਆਂ ਇਰਫਾਨ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਹੁਣ ਅਸੀਂ ਦੇਖਾਂਗੇ ਕਿ ਰਾਣੇ ਆਤਫ ਦੇ ਨਾਲ ਕੌਣ ਆ। ਰਾਣੇ ਆਤਫ ਦੇ ਨਾਲ ਇੱਕ ਬੰਦੇ ਨੇ ਟਿਕਟ ਵਾਸਤੇ ਅਪਲਾਈ ਕੀਤਾ ਸੀ, ਉਹਨਾਂ ਦਾ ਨਾਮ ਆ ਜੀ ਅਕਰਮ ਸਾਈ ਸਾਹਿਬ। ਇੱਕ ਸਾਡੇ ਫੈਸਲਾਬਾਦ ਦੀ ਪਹਿਚਾਣ ਨੇ ਸਾਈ ਖਾਨਦਾਨ, ਜਿਹੜੇ ਝੁਮਰੇ ਤੋਂ ਇਲੈਕਸ਼ਨ ਲੜਦੇ ਨੇ। ਉਹਨਾਂ ਨੇ ਐਰਕੀ ਫੈਸਲਾ ਕੀਤਾ ਕਿ ਐਨਏ 101 ਤੋਂ ਅਸੀਂ ਇਲੈਕਸ਼ਨ ਲੜਾਂਗੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਪਲੇਟਫਾਰਮ ਤੋਂ। ਲੇਕਿਨ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲਿਆ, ਉਹਨਾਂ ਨੇ ਆਜ਼ਾਦ ਹਸੀਅਤ ਦੇ ਵਿੱਚ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਤੇ ਚੈਨਵਨ ਰੋਡ ਦੇ ਉੱਪਰ ਦਲਦਾਰ ਚੀਮੇ ਦੀ ਕੋਠੀ ਦੇ ਵਿੱਚ ਆਪਣਾ ਵੱਡਾ ਸਾਰਾ ਇੱਕ ਦਫ਼ਤਰ ਬਣਾ ਕੇ ਤੇ ਆਪਣੀ ਕੰਪੇਨ ਦਾ ਆਗਾਜ਼ ਕਰ ਦਿੱਤਾ। ਤੇ ਸਾਡੇ ਇੱਕ ਬਲਦਿਆਤੀ ਸਿਆਸਤ ਦੇ ਰੂਹੇ ਰਵਾਂ ਅਬਦੁੱਲਾ ਦੁੰਬੜ ਸਾਹਿਬ ਜਿਹੜੇ ਨੇ, ਉਹ ਵੀ ਅਕਰਮ ਸਾਈ ਦੇ ਨਾਲ ਜੁੜ ਕੇ ਤੇ ਉਹਨਾਂ ਦੀ ਕੰਪੇਨ ਕਰ ਰਹੇ ਨੇ। ਤਹਿਰੀਕ ਇਨਸਾਫ ਇੱਥੋਂ ਹੀ 2 ਹਿੱਸਿਆਂ 'ਚ ਵੰਡ ਗਈ। ਅੱਗੇ ਅਸੀਂ ਗੱਲ ਕਰਾਂਗੇ ਥੋੜ੍ਹਾ ਜਿਹਾ ਪੀਪੀ ਦੇ, ਅਗਰ ਇਹਦੀ ਨਜ਼ਰ ਮਾਰੀਏ ਤੇ ਸਰਦਾਰ ਨਦੀਮ ਸਾਦਕ ਡੋਗਰ ਸਾਹਿਬ ਨੇ, ਉਹਨਾਂ ਦਾ ਮੁਕਾਬਲਾ ਜੀ ਰਾਣੇ ਅਲੀ ਅਬਾਸ ਦੇ ਨਾਲ। ਰਾਣਾ ਅਲੀ ਅਬਾਸ ਸਾਬਕ ਐਮਪੀ ਹੈਗਾ ਤੇ ਜਿਹੜਾ ਨਦੀਮ ਸਾਦਕ ਡੋਗਰ ਸਾਹਿਬ ਨੇ, ਇਹ ਬਲਦਿਆਤੀ ਇਲੈਕਸ਼ਨ ਦੇ ਗੁਰੂ ਮੰਨੇ ਜਾਂਦੇ ਨੇ ਉਸ ਇਲਾਕੇ ਦੇ ਵਿੱਚ। ਤੇ ਨਿੱਕੀ ਨਿੱਕੀ ਕੰਪੇਨ ਜਿਹਨੂੰ ਕਹਿੰਦੇ ਆ ਨਾ ਅਸੀਂ ਪੰਜਾਬੀ ਦੇ ਵਿੱਚ ਕਿ ਚੂਹਾ ਕੰਪੇਨ, ਚੂਹਾ ਲਾ ਕੇ ਨਿੱਕੀ ਨਿੱਕੀ ਕੰਪੇਨ ਸਾਨੂੰ ਕਿਸੇ ਬੰਦੇ ਨੇ ਦੱਸਿਆ ਕਿ ਚੰਗੀ ਆਪਣੀ ਤਗੜੀ ਕਰੀ ਖਲੋਤੇ ਨੇ। ਤੇ 4 ਜੀ ਵੀ ਇਹਨਾਂ ਨੇ ਨਾਲ ਲਾਏ ਹੋਏ ਨੇ ਜਿਹੜੇ ਅੱਗੇ ਪਿੱਛੇ ਫਿਰ ਕੇ ਤੇ ਇਹਨਾਂ ਦੀਆਂ ਵੋਟਾਂ ਛੋਟਾਂ ਮੰਗ ਰਹੇ ਨੇ। ਕਿਉਂਕਿ ਬਲਦਿਆਤ ਦੇ ਵਿੱਚੋਂ ਜਿਹੜਾ ਬੰਦਾ ਨਿਕਲਦਾ ਨਾ, ਤੇ ਉਹਨਾਂ ਨੂੰ ਨੁਕਰਾਂ ਤੇ ਸਾਈਡਾਂ ਸੂਡਾਂ ਦਾ ਬਹੁਤਾ ਪਤਾ ਹੁੰਦਾ ਕਿ ਅਸੀਂ ਕਿੱਦਾਂ ਵੋਟ ਲੈਣੇ ਕਿੱਦਾਂ ਨਹੀਂ। ਮੇਰੇ ਖਿਆਲ ਦੇ ਨਾਲ ਪਾਕਿਸਤਾਨ ਤਹਿਰੀਕ ਇਨਸਾਫ ਦਾ ਇਹ ਫੈਸਲਾ ਜਿਹੜਾ ਇੱਕ ਬਹੁਤ ਹੀ ਸ਼ਾਨਦਾਰ ਫੈਸਲਾ ਵਾ। ਅੱਗੇ ਅਸੀਂ ਆਉਂਦੇ ਹਾਂ ਜੀ ਚਾਚੇ ਲਤੀਫ ਨਜ਼ਰ ਗੁੱਜਰ ਵੱਲ।
ਚਾਚਾ ਲਤੀਫ ਨਜ਼ਰ ਗੁੱਜਰ ਵੀ ਬਲਦਿਆਤੀ ਦੇ ਸਿਆਸਤ ਦਾ ਕੀੜਾ ਸੀ ਆਪਣੇ ਵਕਤ ਦੇ ਵਿੱਚ, ਸਾਬਕਾ ਐਮਪੀ ਵੀ ਸੀਗਾ, ਵਾਈਸ ਚੇਅਰਮੈਨ ਮੁੰਤਖਬ ਹੋਇਆ ਕਈ ਵਾਰੀ ਸ਼ਹਿਰ ਦੇ ਹਲਕੇ ਦੇ ਵਿੱਚੋਂ, ਤੇ ਇਸ ਵਜ੍ਹਾ ਤੋਂ ਉਹਨਾਂ ਨੂੰ ਵੀ ਨਿੱਕੀ ਨਿੱਕੀ ਚੂਹਾ ਕੰਪੇਨ ਦਾ ਅੱਛੇ ਤਰੀਕੇ ਨਾਲ ਪਤਾ। ਉਹਨਾਂ ਨੇ ਵੀ ਆਪਣੇ ਮੁੰਡੇ ਛੁੰਡੇ ਚਾਰ ਜੋੜ ਕੇ ਤੇ ਆਪਣੀ ਕੰਪੇਨ ਦਾ ਆਗਾਜ਼ ਠੀਕ ਠਾਕ ਤਰੀਕੇ ਨਾਲ ਕੀਤਾ ਹੋਇਆ। ਲੇਕਿਨ ਰਾਣੇ ਅਲੀ ਅब्बास ਔਰ ਨਦੀਮ ਸਾਦਕ ਡੋਗਰ ਦੇ ਵਿੱਚ ਫਸਵਾ ਮੁਕਾਬਲਾ ਹੋਏਗਾ ਜਿਹਨੂੰ ਕਹਿੰਦੇ ਆ। ਦੂਸਰੀ ਤਰਫ ਮੇਰੇ ਖਿਆਲ ਦੇ ਨਾਲ ਜਿਹੜਾ ਲਤੀਫ ਨਜ਼ਰ ਗੁੱਜਰ ਤੇ ਸ਼ੇਖ ਯੂਸਫ ਵਾਲਾ ਮੁਕਾਬਲਾ ਵਾ, ਉਹ ਮੈਨੂੰ ਕੋਈ ਐਡਾ ਭਾਰਾ ਮੁਕਾਬਲਾ ਨਹੀਂ ਲੱਗਦਾ। ਉਹਦੀ ਵਜ੍ਹਾ ਇਹ ਆ ਕਿ ਉੱਥੋਂ ਸ਼ੇਖ ਅਜਾਜ਼ ਸਾਹਿਬ ਨੂੰ ਟਿਕਟ ਨਹੀਂ ਦਿੱਤਾ ਗਿਆ, ਸ਼ਫੀਕ ਗੁੱਜਰ ਸਾਹਿਬ ਨੂੰ ਟਿਕਟ ਨਹੀਂ ਦਿੱਤਾ ਗਿਆ। ਇਹ ਇਸ ਇਲਾਕੇ ਦੀ ਸ਼ਾਨ ਔਰ ਪਹਿਚਾਨ ਸੀ। ਜਦੋਂ ਇੱਥੇ ਐਮਪੀਏ ਮੁੰਤਖਬ ਹੁੰਦੇ ਰਹੇ ਉਸ ਤੋਂ ਬਾਅਦ ਵੀ ਇਹਨਾਂ ਦਾ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਬਿਲਕੁਲ ਗੱਠਜੋੜ ਬੜਾ ਚੰਗਾ ਰਿਹਾ। ਲੇਕਿਨ ਲਤੀਫ ਨਜ਼ਰ ਜਿਹੜਾ ਵਾ, ਕਿਉਂਕਿ ਉਹ ਇੱਕ ਅਵਾਮੀ ਆਦਮੀ ਆ, ਗਲੀਆਂ ਮਹੱਲਿਆਂ 'ਚ ਫਿਰਨ ਵਾਲਾ ਆਦਮੀ ਆ, ਮੋਟਰਸਾਈਕਲ 'ਤੇ ਜਾ ਕੇ ਦਹੀਂ ਵੀ ਫੜ ਲਿਆਂਦਾ ਵਾ, ਮੋਟਰਸਾਈਕਲ 'ਤੇ 2 ਰੋਟੀਆਂ ਵੀ ਲੈਣ ਚੱਲ ਜਾਂਦਾ ਵਾ, ਤੇ ਇੱਕ ਅਵਾਮੀ ਆਦਮੀ ਆ। ਉਹਦੀ ਮਕਬੂਲੀਅਤ ਇਸ ਟਾਈਮ ਜਿਹੜੀ ਆ PP 114 ਦੇ ਵਿੱਚ ਜ਼ਿਆਦਾ ਨਜ਼ਰ ਆਉਂਦੀ ਆ। ਅੱਛਾ, ਜਿੰਨੇ ਵੀ ਸਾਡੇ NA 101 ਦੇ ਵਿੱਚ UC ਚੇਅਰਮੈਨ ਸੀ, ਉਹ ਸਾਰੇ ਦੇ ਸਾਰੇ ਮੀਆਂ ਇਰਫਾਨ ਮਨਾਨ ਦੇ ਨਾਲ ਚੜ ਗਏ। ਅਕਲੀਤੀ ਬਰਾਦਰੀ ਦਾ ਵੋਟ ਸਭ ਤੋਂ ਜ਼ਿਆਦਾ NA 101 ਦੇ ਵਿੱਚ ਆ, ਉਹ ਵੀ ਸਾਰੇ ਰਲ ਮਿਲ ਕੇ ਮੀਆਂ ਇਰਫਾਨ ਦੇ ਮਗਰ ਚੜ ਗਏ। ਜਿੰਨੀਆਂ ਵੱਡੀਆਂ ਬਰਾਦਰੀਆਂ, ਜਿੰਨੇ ਵੱਡੇ ਧੜੇ ਸੀ, ਉਹ ਸਾਰੇ ਦੇ ਸਾਰੇ ਮੀਆਂ ਇਰਫਾਨ ਦੇ ਨਾਲ ਚੜ ਗਏ। ਉਹਦੀ ਤੁਹਾਨੂੰ ਇੱਕ ਮੈਂ ਐਗਜ਼ਾਮਪਲ ਦੇਣ ਲੱਗਾ ਜਿਹਨੂੰ ਮਿਸਾਲ ਕਹਿੰਦੇ ਆ। ਮੀਆਂ ਇਰਫਾਨ ਮਨਾਨ ਨੇ ਇੱਕ ਜੜ੍ਹਾਂ ਵਾਲੇ ਰੋਡ ਦੇ ਉੱਪਰ ਦਫ਼ਤਰ ਬਣਾਇਆ। ਜਦੋਂ ਉਹਦਾ ਇਫਤਤਾਹ ਕੀਤਾ ਤੇ ਮੇਰਾ ਖਿਆਲ ਆ ਸਾਰੀਆਂ ਅੱਖਾਂ ਦੀਆਂ ਅੱਖਾਂ ਖੁੱਲ ਗਈਆਂ ਲੋਕਾਂ ਦੀਆਂ ਕਿ ਇਹ ਬਣਿਆ ਕੀ ਆ। ਸਾਰੇ ਚੇਅਰਮੈਨ, ਸਾਰੇ ਹੀ ਧੜੇ, ਸਾਰੀ ਅਕਲੀਤੀ ਬਰਾਦਰੀ ਮੀਆਂ ਇਰਫਾਨ ਦੇ ਨਾਲ ਚੜ ਗਈ। ਤੇ ਮੀਆਂ ਇਰਫਾਨ ਦੇ ਮੁਕਾਬਲੇ ਦੇ ਵਿੱਚ ਜਿਹੜਾ ਰਾਣਾ ਆਤਫ ਆ, ਇਹ ਇੱਕ ਜਿਹਨੂੰ ਕਹਿੰਦੇ ਆ ਨਾ ਕਿ ਨਜ਼ਰ ਹੀ ਕਿਸੇ ਨੂੰ ਨਹੀਂ ਆਇਆ। ਸਾਡਾ ਵੀ ਹਲਕਾ ਉਹੀ ਆ, ਅਸੀਂ ਆਪਣੀਆਂ ਅੱਖਾਂ ਦੇ ਨਾਲ ਉਹਨੂੰ ਕਦੀ ਨਹੀਂ ਵੇਖਿਆ ਸੀ। ਹੋਰ ਸਾਡੇ ਸਾਰੇ ਦੋਸਤ ਆ, ਅਸੀਂ ਤੋਂ ਸਰਵੇ ਕੀਤਾ, ਅਸੀਂ ਉਹਨਾਂ ਨੂੰ ਪੁੱਛਿਆ ਕਿ ਰਾਣਾ ਆਤਫ ਸਾਹਿਬ ਇੱਥੋਂ PTI ਦੇ ਉਮੀਦਵਾਰ ਨੇ, ਉਹ ਖਲੋਤੇ ਨੇ, ਉਹਨਾਂ ਨੂੰ ਕਿਸੇ ਨੇ ਵੇਖਿਆ ਵਾ? ਤੇ ਮੇਰਾ ਨਹੀਂ ਖਿਆਲ, ਨਾ ਕਿਸੇ ਵਿਆਹ 'ਤੇ, ਨਾ ਕਿਸੇ ਫੌਤਗੀ 'ਤੇ, ਨਾ ਕਿਸੇ ਵਲੀਮੇ 'ਤੇ, ਅਸੀਂ ਉਹਨਾਂ ਨੂੰ ਨਹੀਂ ਵੇਖਿਆ, ਆਪ ਨਹੀਂ ਵੇਖਿਆ, ਤੇ ਲੋਕਾਂ ਨੇ ਵੀ ਉਹਨਾਂ ਨੂੰ ਨਹੀਂ ਵੇਖਿਆ। ਇਹੀ ਵਜ੍ਹਾ ਵਾ ਕਿ ਮੀਆਂ ਇਰਫਾਨ ਦੀ ਮਕਬੂਲੀਅਤ ਜਿਹੜੀ ਆ ਇਸ ਇਲਾਕੇ ਦੇ ਵਿੱਚ ਜ਼ਿਆਦਾ ਵਾ। ਜਿਹੜੇ ਰਾਣਾ ਆਤਫ ਸਾਹਿਬ ਨੇ, ਇੱਕ ਦੌਰ ਦੇ ਵਿੱਚ ਸਾਨੂੰ ਇਹ ਪਤਾ ਲੱਗਾ ਵਾ ਕਿ ਮੇਅਰ ਦੇ ਕੈਂਡੀਡੇਟ ਸੀਗੇ, ਇਹਨਾਂ ਨੂੰ ਉਦੋਂ ਮੇਅਰ ਦਾ ਟਿਕਟ ਵੀ ਨਹੀਂ ਮਿਲਿਆ। ਫਿਰ ਹਮਾਦ ਅਜ਼ਹਰ ਨੇ ਸਿਫਾਰਿਸ਼ ਕਰਕੇ ਜਿਹੜਾ ਫੈਸਕੋ ਦਾ ਬੋਰਡ ਬਣਦਾ ਵਾ, ਉਹਦੇ ਮੈਂਬਰ ਬਣਾ ਦਿੱਤਾ ਇਹਨਾਂ ਨੂੰ। ਲੇਕਿਨ ਇਹਨਾਂ ਨੇ ਹੁਣ ਮਾੜੀਆਂ ਚੰਗੀਆਂ ਮੀਟਿੰਗਾਂ ਜਿਹੜੀਆਂ ਵਾ ਉਹ ਲੋਕਾਂ ਦੇ ਨਾਲ ਸ਼ੁਰੂ ਕੀਤੀਆਂ ਵਾ। ਕੋਈ ਚੰਦ ਸਹਾਫੀਆਂ ਦੇ ਨਾਲ ਮੀਟਿੰਗ ਇਹਨਾਂ ਦੀ ਹੋਈ ਆ, ਉਹ ਸਹਾਫੀ ਅੱਗੋਂ ਮੈਨੂੰ ਮਿਲੇ ਕਿਉਂਕਿ ਮੈਂ ਆਪਣੇ ਇਲੈਕਸ਼ਨ ਦੇ ਵਿੱਚ ਬਿਜ਼ੀ ਸੀਗਾ, ਤੇ ਉਹ ਸਹਾਫੀ ਦੋਸਤ ਮੈਨੂੰ ਮਿਲੇ, ਤੇ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਬਿਊਰੋਕਰੇਟ ਦਾ ਮਾਈਂਡ ਆ ਉਹਨਾਂ ਦਾ, ਤੇ ਆਪਣੇ ਹਲਕੇ ਨੂੰ ਕਹਿੰਦੇ ਆ ਕਿ ਮੈਂ ਪੈਰਿਸ ਬਣਾ ਦੇਣਾ ਵਾ। ਲੇਕਿਨ ਇਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਤੇ। ਉਹਦੇ ਬਰਅਕਸ ਮੀਆਂ ਇਰਫਾਨ ਮਨਾਨ ਹੋਣੀ ਜਿਹੜੇ ਨੇ, ਉਹਨਾਂ ਦੀ ਜਿਹੜੀ ਫੈਮਿਲੀ ਆ, ਹਰ ਗਮੀ ਖੁਸ਼ੀ 'ਤੇ ਪਹੁੰਚਦੇ ਨੇ, ਸਾਰੇ ਧੜੇ ਉਹਨਾਂ ਦੇ ਨਾਲ ਨੇ। ਔਰ ਇਹਦਾ ਫੈਸਲਾ ਜਿਹੜਾ ਵਾ ਉਹ 8 ਤਰੀਕ ਨੂੰ ਵਾਅਦੇ ਹੋ ਜਾਏਗਾ ਕਿ ਕਿਹੜਾ ਬੰਦਾ ਕਿੱਥੇ ਜਾਂਦਾ ਵਾ। ਕੱਲ੍ਹ ਇਨਸ਼ਾਅੱਲਾ ਅਸੀਂ ਇਹ ਤੋਂ ਅਗਲਾ ਹਲਕਾ NA 102 ਕਰਾਂਗੇ, ਉਹਦੇ ਵਿੱਚ ਵੀ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਕਿ ਕੌਣ ਕਿੱਥੇ ਖਲੋਤਾ ਆ ਤੇ ਕੌਣ ਕਿੱਥੇ ਬੈਠਾ ਹੋਇਆ। ਅੱਲਾ ਹਾਫਿਜ਼।